ਹਾਫਜ਼ਾਬਾਦ ਤੋਂ ਇੱਕ ਟਰੱਕ ਭਰ ਕੇ ਮੰਡੀ ਵੱਲ ਨੂੰ ਜਾ ਰਿਹਾ ਸੀ। ਪੁਲਿਸ ਵਾਲਿਆਂ ਨੂੰ ਡੱਕ ਲਿਆ। ਪੈਟਰੋਲਿੰਗ ਜਿਹੜੀ ਪੁਲਿਸ ਹੁੰਦੀ ਹੈ ਹਾਈਵੇ, ਉਹਨਾਂ ਨੇ ਉਹਨੂੰ ਡੱਕ ਲਿਆ। ਡੱਕ ਕੇ ਤੇ ਉਹਨਾਂ ਨੇ ਕਿਹਾ ਵੀ 15, ਇੱਕ ਨਹੀਂ, 2 ਨਹੀਂ, 4 ਨਹੀਂ, 5 ਨਹੀਂ, 10 ਨਹੀਂ, ਉਹਨਾਂ ਕਿਹਾ ਪੂਰੇ 15 ਦਵਾਣੇ ਲਾ ਦਿਓ ਇੱਥੇ। ਮਤਲਬ ਮੇਰਾ ਖਿਆਲ ਹੈ ਵੀ 5 ਬੰਦੇ ਹੋਣਗੇ ਨਾ ਪੁਲਿਸ ਦੀ, ਉਹ ਜਿਹੜੀ ਵੀ ਡਾਲਾ ਸ਼ਾਲਾ ਹੋਏਗਾ ਉਹਦੇ ਵਿੱਚ, ਅਤੇ ਫੀ ਬੰਦਾ ਉਹਨਾਂ ਆਖਿਆ ਵੀ ਹੁਣ 3-3 ਤੇ ਲੈ ਕੇ ਜਾਈਏ ਨਾ। ਜਦੋਂ ਡੱਕ ਹੀ ਲਿਆ, ਮੰਗ ਹੀ ਲਿਆ, ਜਦੋਂ ਉਹ ਆਂਦੇ ਨਾ ਪੰਜਾਬੀ 'ਚ ਮੰਗ ਵੀ ਮੰਗੀ ਅਤੇ ਰਹੀ ਵੀ ਨੰਗੀ, ਉਹਨਾਂ ਆਖਿਆ ਇਹ ਨਾ ਹੋਵੇ ਵੀ ਮੰਗ ਵੀ ਮੰਗ ਲਈਏ ਅਤੇ ਰਹੀਏ ਵੀ ਨੰਗੇ, ਅਤੇ ਜ਼ਰੂਰੀ ਹੈ ਕਿ ਹੁਣ ਕਮ ਅਜ਼ ਕਮ 3-3 ਅਦਵਾਣੇ ਤਾਂ ਮਿਲਣ। ਉਹਨਾਂ ਜਨਾਬ ਆਖਿਆ ਕਿ 15 ਅਦਵਾਣੇ ਜਿਹੜੇ ਲਾ ਦਿਓ ਬਈ ਟਰੱਕ ਤੋਂ ਮੁਫਤ। ਉਹ ਜਿਹੜੇ ਮਾਲਕ ਸਨ ਅਦਵਾਣਿਆਂ ਦੇ, ਉਹ ਸਕੂਲ ਟੀਚਰ ਸਨ ਕੋਈ। ਉਹਨਾਂ ਕਿਹਾ ਵੀ ਮੈਂ ਅਸੂਲ ਪਸੰਦ ਬੰਦਾ, ਮੈਂ ਨਹੀਂ ਇਸ ਤਰ੍ਹਾਂ ਰਿਸ਼ਵਤ ਦੇਣੀ, ਮੈਂ 15 ਅਦਵਾਣੇ ਨਹੀਂ ਦੇਣੇ। ਬਸ ਉੱਥੋਂ ਅਦਵਾਣਿਆਂ ਤੋਂ ਕੰਮ ਸ਼ੁਰੂ ਹੋ ਗਿਆ, ਗਾਲੀ ਗਲੋਚ ਹੋਈ, ਅਤੇ ਉਹ ਜਿਹੜੇ ਸਕੂਲ ਟੀਚਰ ਸਨ, ਰਿਟਾਇਰਡ ਬਜ਼ੁਰਗ ਸਨ, ਉਹਨਾਂ ਨੂੰ ਫੜ ਕੇ ਗਾਲਮੰਦਾ ਵੀ ਕੀਤਾ ਅਤੇ ਤਸ਼ੱਦਦ ਵੀ ਕੀਤਾ। ਹਾਂਜੀ, ਗਾਲਮੰਦਾ ਵੀ ਕੀਤਾ, ਤਸ਼ੱਦਦ ਵੀ ਕੀਤਾ। ਤਸ਼ੱਦਦ ਕਰਨ ਤੋਂ ਬਾਅਦ ਪੁਲਿਸ ਵਾਲਿਆਂ ਨੇ ਧੱਕੇ ਨਾਲ 15 ਅਦਵਾਣੇ ਲਏ ਅਤੇ ਉੱਥੋਂ ਗਾਇਬ ਹੋ ਗਏ। ਉਹ ਜਿਹੜੇ ਰਿਟਾਇਰਡ ਸਕੂਲ ਟੀਚਰ ਸਨ, ਉਹਨਾਂ ਦਾ ਬੇਟਾ ਏਅਰਫੋਰਸ ਦੇ ਵਿੱਚ ਵਿੰਗ ਕਮਾਂਡਰ ਸੀ। ਉਹਨਾਂ ਨੇ ਆਪਣੇ ਪੁੱਤਰ ਨੂੰ ਰਾਬਤਾ ਕੀਤਾ। ਪੁੱਤਰ ਨੇ ਜ਼ਾਹਿਰ ਹੈ ਫਿਰ ਏਅਰਫੋਰਸ ਦੇ ਜ਼ਰੀਏ ਜਿੱਥੇ ਵੀ ਰਾਬਤਾ ਕਰ ਸਕਦਾ ਸੀ ਉਹ ਕੀਤਾ। ਅਤੇ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਅੱਗੋਂ ਫਿਰ ਪੁਲਿਸ ਦੀ ਤਰਪਾਈ ਹੋਈ ਜਿਸ ਤਰ੍ਹਾਂ ਬਹਾਵਲ ਨਗਰ ਹੋਈ ਸੀ। ਨਹੀਂ, ਇਹ ਜਿਹੜੀ ਤੁਸੀਂ ਕਈ ਵਾਰੀ ਫ਼ੋਨ ਕਰਦੇ ਹੋ ਨਾ, ਤਾਂ ਕਹਿੰਦੇ ਨੇ ਕਿ ਇਹ ਸਹੂਲਤ ਆਪਕੋ ਮੁਯੱਸਰ ਨਹੀਂ ਹੈ। ਮਤਲਬ ਤੁਸੀਂ ਆਪਣੇ ਫ਼ੋਨ ਤੋਂ ਇੰਟਰਨੈਸ਼ਨਲ ਕਾਲ ਮਿਲਾਓ ਤਾਂ ਤੁਹਾਨੂੰ ਦੱਸਦੇ ਨੇ ਵੀ ਤੁਹਾਡੇ ਫ਼ੋਨ 'ਤੇ ਇਹ ਸਰਵਿਸ ਮੁਯੱਸਰ ਨਹੀਂ। ਅਤੇ ਏਅਰਫੋਰਸ ਵਾਲਿਆਂ ਨੂੰ ਇਹ ਸਰਵਿਸ ਮੁਯੱਸਰ ਨਹੀਂ ਹੈ ਕਿ ਉਹ ਜਾ ਕੇ ਪੁਲਿਸ ਵਾਲਿਆਂ ਦੀ ਥਾਣੇ 'ਚ, ਪੁਲਿਸ ਲਾਈਨ ਦੇ ਵਿੱਚ ਗੱਡੀਆਂ ਭਰ ਕੇ ਲਿਜਾ ਕੇ ਉੱਥੇ ਜਾਣ ਤੋਂ ਉੱਥੇ ਫੈਂਟਾ ਲਾਉਣ। ਨਹੀਂ, ਉਹਨਾਂ ਕੋਲ ਇਹ ਸਹੂਲਤ ਮੁਯੱਸਰ ਨਹੀਂ ਹੈ। ਹਾਂ, ਉਹ FIR ਕਰਾ ਸਕਦੇ ਨੇ, ਉੱਤੋਂ ਕੱਸ ਪਾ ਸਕਦੇ ਨੇ, ਜ਼ਰਾ ਥੋੜ੍ਹਾ ਜਿਹਾ ਪ੍ਰੋਟੋਕੋਲ ਉਹਨਾਂ ਨੂੰ ਲੱਭ ਸਕਦਾ, ਅਤੇ ਉਹਨਾਂ ਹੀ ਲੱਭਿਆ। ਹਾਂ, ਅਗਰ ਇਹ ਦੂਜੀ ਸਾਡੀ ਫੌਜ 'ਚ ਹੁੰਦਾ ਤਾਂ ਫਿਰ ਉਹ ਤੁਹਾਨੂੰ ਪਤਾ ਹੈ ਵੀ ਉਹ ਗੱਡੀਆਂ 'ਚ ਉਹਨਾਂ ਨੇ ਬਹਿਣਾ ਸੀ ਇਕੱਠਿਆਂ, ਅਤੇ ਉਹਨਾਂ ਜਾ ਕੇ ਅਦਵਾਣੇ ਜਿਹਨਾਂ ਨੇ ਖਾਧੇ ਹੋਣੇ ਸਨ ਨਾ, ਉਹਨਾਂ ਦੇ ਅਦਵਾਣਿਆਂ ਦੇ ਜਿਹੜੇ ਖੋਲ ਰਹਿ ਜਾਣੇ ਸਨ, ਉਹਨਾਂ ਦੇ ਸਿਰਾਂ 'ਤੇ ਪਾ ਅਤੇ ਉਹਨਾਂ ਨੂੰ ਕੁਟਾਪਾ ਚਾੜ੍ਹਨਾ ਸੀ। ਅੱਗੋਂ IG ਸਾਹਿਬ ਨੇ ਆ ਕੇ ਫਿਰ ਉਸ ਕੁਟਾਪੇ ਦੇ ਫਾਇਦੇ ਦੱਸਣੇ ਸਨ